ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਕਿਸਾਨ ਲਹਿਰ ਨੂੰ ਭਰਵੀਂ ਜਿਹੜੀ ਇੰਟਰਨੈਸ਼ਨਲ ਹਮਾਇਤ ਜਿਹੜੀ ਹੈ ਮਿਲਣੀ ਹੈ ਉਹ ਲਗਾਤਾਰ ਜਾਰੀ ਹੈ। ਸੋ ਇਸ ਮੁੱਦੇ ਤੇ ਯੂਨਾਈਟਿਡ ਨੇਸ਼ਨਸ ਦੇ ਮੁਖੀ, यूके ਦੇ 36 ਐਮਪੀਜ਼, ਕੈਨੇਡਾ ਦੇ ਪੰਜਾਬੀ ਐਮਪੀਜ਼, ਭਾਰਤ ਦੇ ਉੱਗੇ ਖਿਡਾਰੀ, ਲਿਖਾਰੀ ਕਿਸਾਨਾਂ ਦੇ ਹੱਕ ਵਿੱਚ ਜਿਹੜੇ ਨੇ ਆ ਕੇ ਨਿਤਰੇ ਨੇ। ਸੋ ਇਹਨਾਂ ਸਭ ਦਾ ਆਪਾਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸ ਦੇ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰ ਨੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਵੀ ਪਹਿਲਾਂ ਵੀ ਦੁਨੀਆ ਦੇ ਵਿੱਚ ਜਿਹੜੇ ਤਜ਼ਾਰਤੀ ਹਿੱਤ ਹੁੰਦੇ ਨੇ, ਵਪਾਰਕ ਹਿੱਤ, ਟ੍ਰੇਡਰਸ ਇੰਟਰਸਟ, ਮਨੀ ਡਿਸਾਈਡ ਕਰਵਾਉਂਦੀ ਹੈ ਪਾਲਿਸੀਜ਼। ਉਹ ਫੋਰਨ ਪਾਲਿਸੀਜ਼ ਹੋਣ, ਉਹ ਖਿੱਤੇ ਦੀਆਂ ਪਾਲਿਸੀਜ਼ ਹੋਣ, ਔਰ ਖਾਸ ਤੌਰ ਤੇ ਜਦੋਂ ਅਸੀਂ ਯੂਰਪ ਔਰ ਅਮਰੀਕਾ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਇਹ ਬਾਣੀਆਂ ਦੇ ਮੁਲਕ ਨੇ, ਇਹਨਾਂ ਦਾ ਬੇਸ ਇਹ ਹੁੰਦਾ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਜੇ ਪੈਸਾ ਬੋਲਦਾ ਹੈ ਕਿਤੇ ਵੀ, ਤੇ ਤੁਹਾਡੀ ਤਾਕਤ ਜਦੋਂ ਤੁਸੀਂ ਆ ਕੇ ਇੱਥੇ ਬੈਠਦੇ ਹੋ ਔਰ ਇਹਨਾਂ ਨੂੰ ਪੋਲੀਟੀਕਲ ਮਸਲ ਜਿਹੜਾ ਤੁਸੀਂ ਕ੍ਰੀਏਟ ਕੀਤਾ ਆਪਣੇ ਬਾਹੂਬਲ ਦੇ ਉੱਤੇ, ਤੇ ਫਿਰ ਤੁਸੀਂ ਇਹਨਾਂ ਨੂੰ ਉਵੇਂ ਵੀ ਬੁਲਾ ਸਕਦੇ ਹੋ ਜਿਵੇਂ ਤੁਸੀਂ ਚਾਹੁੰਦੇ ਹੋ। ਇਹ ਦੁਨੀਆ ਦਾ ਰੂਲ ਹੈ। ਵੈਸੇ ਤਾਂ ਮਾਈਟ ਇਜ਼ ਰਾਈਟ ਇੱਕ ਆਮ ਫਰੇਜ਼ ਹੈ, ਪਰ ਅਲਟੀਮੇਟਲੀ ਜਦੋਂ ਅਸੀਂ ਸਿੱਖ ਡਾਇਸਪੋਰਾ ਦੀ ਗੱਲ ਕਰਦੇ ਹਾਂ, ਜਾਂ ਮੇਰਾ ਹਮੇਸ਼ਾ ਇਹ ਫੇਥ ਰਿਹਾ ਕਿ ਅਲਟੀਮੇਟਲੀ ਖਾਲਿਸਤਾਨ ਦੀ ਲਿਬਰੇਸ਼ਨ ਜੁੜੀ ਹੋਈ ਹੈ 5 ਮਿਲੀਅਨ ਸਿੱਖ ਡਾਇਸਪੋਰਾ ਦੀ ਤਾਕਤ ਦੇ ਨਾਲ। ਤੇ ਇਹ ਪਿਛਲੇ 10 ਦਿਨ ਦੇ ਵਿੱਚ, ਖਾਸ ਤੌਰ ਤੇ ਜਦੋਂ ਤੋਂ ਦਿੱਲੀ ਨੂੰ ਸਿੰਘਾਂ ਨੇ ਆ ਕੇ ਘੇਰਿਆ, ਬਘੇਲ ਸਿੰਘ ਵਾਂਗ, ਜਿਵੇਂ 1783 ਚ 30,000 ਖਾਲਸੇ ਦੀ ਫੌਜ ਨੇ, ਜਿਹੜਾ ਅੱਜ ਵੀ ਦਿੱਲੀ 'ਚ 30,000 ਹੀ ਹੈ, ਉਹੀ ਮੁਕਾਮ ਹੈ, ਘੇਰਿਆ। ਤੇ ਕਿਵੇਂ ਇੱਕ ਪਾਸੇ ਤਾਂ ਕਮਿਊਨਿਟੀ ਦਾ ਆਊਟਪੋਰਿੰਗ ਹੈ ਸਪੋਰਟ ਦੀ, 3rd 4th ਜਨਰੇਸ਼ਨ ਵੀ, ਔਰ ਜਿਹੜੇ ਇਸ ਪੀਰੀਅਡ 'ਚ ਡਾਇਸਪੋਰਾ ਸਿੱਖਾਂ ਨੇ ਕਮਾਈ ਕੀਤੀ ਪੋਲੀਟੀਕਲ ਅਰੀਨਾ 'ਚ, ਉਹਨੇ ਆਪਣਾ ਜਲਵਾ ਦਿਖਾਇਆ। ਔਰ ਸਭ ਤੋਂ ਪਹਿਲਾਂ ਜਦੋਂ ਅਸੀਂ ਦੁਨੀਆ ਦੀ ਵੱਡੀ ਪੰਚਾਇਤ ਦੀ ਗੱਲ ਕਰਦੇ ਹਾਂ, 194 ਦੇਸ਼ ਔਰ ਦੇਸ਼ਾਂ ਦਾ ਪ੍ਰਧਾਨ, ਜਾਂ ਜਿਹਦੇ ਲਈ ਟਰਮ ਸੈਕਟਰੀ ਜਨਰਲ ਇਸਤੇਮਾਲ ਹੁੰਦੀ ਹੈ, ਔਰ ਇਹ ਜਿਹੜੇ ਸੈਕਟਰੀ ਜਨਰਲ ਨੇ ਐਂਟੋਨੀਓ ਗੁਟਰੇਸ, ਇਹ ਕਰਤਾਰਪੁਰ ਸਾਹਿਬ ਵੀ ਗਏ ਔਰ ਉੱਥੇ ਖਲੋ ਕੇ ਇਹਨਾਂ ਨੇ ਕਿਹਾ ਸੀ ਕਿ ਬ੍ਰਿਜ ਆਫ ਲਵ ਹੈ, ਕੌਮਾਂ ਦੇ ਵਿਚਾਲੇ ਦੁਨੀਆ ਦਾ, ਇੱਥੋਂ ਸਬਕ ਸਿੱਖਣ ਦੀ ਲੋੜ ਹੈ। ਸੋ ਜ਼ਾਹਿਰ ਹੈ ਕਿ ਹੁਣ ਇਹ ਕਿੰਨੀ ਤਕਲੀਫ ਹੋਏਗੀ ਹਿੰਦੂ ਤਵੀਆਂ ਨੂੰ, ਜਿਹੜੇ ਇਸ ਕਿਸਾਨ ਅੰਦੋਲਨ ਨੂੰ ਦਹਿਸ਼ਤਗਰਦੀ ਨਾਲ ਜੋੜਨਾ ਚਾਹੁੰਦੇ ਨੇ। ਸਿਰਫ ਪੰਜਾਬ ਦੇ ਜਿਹੜਾ ਕਿਸਾਨਾਂ ਨਾਲ ਪਹਿਲਾਂ ਜੋੜਨ ਦੀ ਲਾਈਨ ਰਹੀ, ਬਦਨਾਮ ਕਰਨ ਦੇ ਲਈ ਸਿੱਖਾਂ ਨੂੰ, ਕਦੇ ਮੁਸਲਮਾਨਾਂ ਦੇ ਨਾਲ, ਜਾਂ 5 ਫੜ ਕੇ ਕਿ ਜੀ ਇਹ ਦਹਿਸ਼ਤਗਰਦੀ ਦਾ। ਤੇ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਦਾ ਸਪੋਕਸਪਰਸਨ ਕਹਿ ਰਿਹਾ, ਔਰ ਇਹਨਾਂ ਦੀ ਖਬਰ ਬਣਦੀ ਹੈ, ਫਾਰਮਰਸ ਇਨ ਇੰਡੀਆ ਹੈਵ ਰਾਈਟ ਟੂ ਡੈਮੋਨਸਟ੍ਰੇਟ ਪੀਸਫੁਲੀ, ਯੂਨਾਈਟਿਡ ਨੇਸ਼ਨ ਚੀਫ ਗੁਟਰੇਸ ਸਪੋਕਸਪਰਸਨ। ਔਰ ਇਹ ਰਿਮਾਰਕਸ ਕੇਮ ਐਜ਼ ਫਾਰਮਰਸ ਹੈਵ ਬਿਨ ਸਿਟਿੰਗ on a protest for last 9 years at Delhi borders। और press conference ਉਹਨਾਂ ਦੇ spokesperson ਨੇ ਜਿਹੜਾ ਉਹ ਕਿਹਾ, we want to see people have a voice in their lives, ਕਿ ਵੀ ਡੈਮੋਕ੍ਰੇਸੀ ਦਾ ਮਤਲਬ ਹੁੰਦਾ ਹੈ ਕਿ ਲੋਕਾਂ ਦੀ ਆਵਾਜ਼, ਉਹਨਾਂ ਨੂੰ ਹੱਕ ਹੈ ਆਪਣੀ ਆਵਾਜ਼ ਦੇਣ ਦਾ। what would I say to you is what I've said to others when raising these issues is that people have a right to demonstrate peacefully and authorities need to let them do it। very simple, ਕਿ ਹੱਕ ਹੈ ਲੋਕਾਂ ਦਾ ਔਰ ਇਹ ਹਕੂਮਤ ਉਹਨਾਂ ਨੂੰ ਕਰਨ ਦੇ। ਹੁਣ ਜ਼ਾਹਰ ਹੈ ਇਹਦੇ 'ਚ ਕੋਈ ਇਹ ਨਹੀਂ ਹੈ ਵੀ ਉਹਨਾਂ ਨੇ ਕਿਹਾ ਜੀ ਵਾਪਸ ਲਿਆ ਸਰਕਾਰੀ, ਤਾਂ ਉਹਨਾਂ ਦਾ ਹੈ ਵੀ ਨਹੀਂ, ਇੰਟਰਵੀਨ ਇਸ ਲੈਵਲ ਤੇ ਤਾਂ ਹੈ ਨਹੀਂ ਉਹਨਾਂ ਦਾ। ਲੇਕਿਨ ਇਹ ਸਾਬਤ ਕਰਦਾ ਹੈ ਕਿ UN ਚੀਫ ਨੇ ਕਿਹਾ ਕਿ ਅਸੀਂ ਦੇਖ ਰਹੇ ਹਾਂ ਤੁਹਾਨੂੰ, ਜੇ ਤੁਹਾਡਾ ਇਨਰ ਨਹੀਂ ਹੈ, ਤੁਸੀਂ 5 ਅਗਸਤ ਨੂੰ ਚੁੱਪਚਾਪ ਜੰਮੂ ਕਸ਼ਮੀਰ ਤੋੜਤਾ, ਵਜੂਦ ਫੌਜ ਕਰਤੀ, ਅੰਦਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ। ਸੋ ਹੁਣ ਆਲਰੇਡੀ ਡੰਕੇ ਦੀ ਚੋਟ ਨਾਲ ਦੁਨੀਆ 'ਚ ਸਿੱਖਾਂ ਨੇ ਦੱਸ ਦਿੱਤਾ ਹੈ ਕਿ ਆਹ ਸਾਡੀ ਟੱਕਰ ਪਈ ਹੈ, ਪੇਚਾ ਪਿਆ, ਅਸੀਂ ਹੁਣ ਇਹਨਾਂ ਨੂੰ ਜਿਹੜੀ ਇਹਨਾਂ ਨੇ ਛੱਲੀ ਭੰਨੀ ਹੈ ਉਹ ਵਾਪਸ ਲਾਉਣੀ ਹੈ, ਕਿ ਵੀ ਤੂੰ ਇਹ ਮੰਨ, ਤੇਰੀ ਗੱਲ ਠੀਕ ਹੈ ਵੀ ਛੱਲੀ ਭੰਨੀ ਕਿ ਨਹੀਂ ਭੰਨੀ ਹੈ। ਹੁਣ ਦੂਸਰਾ ਮੈਂ ਸਮਝਦਾ ਇੰਗਲੈਂਡ, ਔਰ ਜਦੋਂ ਬ੍ਰਿਟਨ, 2 ਸਿੱਖੀ ਸਰੂਪ ਵਾਲੇ, ਉਹਨਾਂ 'ਚ ਇੱਕ ਸਿੰਘ ਇੱਕ ਸਿੰਘਣੀ, ਤਨਮਨਜੀਤ ਸਿੰਘ ਢੇਸੀ ਮੈਂਬਰ ਪਾਰਲੀਮੈਂਟ ਬਣੇ ਹੁਣ ਦੂਸਰੀ ਟਰਮ ਉਹਨਾਂ ਦੀ, ਬੀਬੀ ਪ੍ਰੀਤ ਕੌਰ ਗਿੱਲ ਦੂਸਰੀ ਟਰਮ। ਔਰ ਜਦੋਂ ਤਨਮਨਜੀਤ ਸਿੰਘ ਢੇਸੀ ਨੇ ਵੰਗਾਰਿਆ ਸੀ ਉਹਨੂੰ
ਜੌਨ ਬੋਰਿਸਨ ਨੂੰ ਕਸ਼ਮੀਰੀਆਂ ਦੇ ਇਸ਼ੂ ਤੇ ਅੱਛਾ ਔਰ ਉਹਦਾ ਰੇਸਿਜ਼ਮ ਬਾਹਰ ਕੱਢ ਕੇ ਦਿਖਾਇਆ ਸੀ ਤੇ ਕਸ਼ਮੀਰੀਆਂ ਦਾ ਇੱਥੇ ਮੈਂ ਮਿਲਿਆ, ਕਹਿੰਦੇ ਵਾਹ ਸਾਡੀ ਆਵਾਜ਼ ਸਰਦਾਰ ਬਣੇ ਨੇ। ਔਰ ਮੈਂ ਸਮਝਦਾ ਵੀ ਅੱਜ ਜਦੋਂ ਉਹਨਾਂ ਨੇ ਲੀਡ ਕੀਤਾ ਔਰ 36 ਮੈਂਬਰ ਆਫ ਪਾਰਲੀਮੈਂਟ ਦੋਨੋਂ ਪਾਸਿਓਂ, ਇਹ ਲੇਬਰ ਦੇ ਵੀ, ਔਰ ਕਿਉਂਕਿ ਲੇਬਰ ਪਾਰਟੀ ਦੇ ਐਮਪੀ ਨੇ, ਉਹਨਾਂ ਨੇ ਜਿਹੜਾ ਇਹ ਲਿਖੀ ਹੈ ਚਿੱਠੀ ਉਹਨਾਂ ਦੇ ਯੂਕੇ ਫੋਰਨ ਸੈਕਟਰੀ ਨੂੰ, ਡੋਮਿਨਿਕ ਰਾਬ ਨੂੰ, ਔਰ ਇਹਨਾਂ ਦੀ ਹੈਡਲਾਈਨ ਹੈ ਫਾਰਮਰ ਸਟਰ 36 MPs ਇਨ UK ਸੀਕ ਮਿਨਿਸਟਰੀਅਲ ਇੰਟਰਵੈਂਸ਼ਨ, ਕਿ ਵੀ ਦਖਲ ਅੰਦਾਜ਼ੀ ਕਰੋ। ਅੱਛਾ ਔਰ ਉਹਨਾਂ ਦੇ ਵਿੱਚ ਹੁਣ ਇਹ ਹੁੰਦਾ ਦਬਾਅ ਸਿੱਖਾਂ ਦਾ। ਇਹਨਾਂ 'ਚ ਈਵਨ ਵਰਿੰਦਰ ਸ਼ਰਮਾ ਜਿਹੜਾ ਉਹਨਾਂ ਦਾ ਲੇਬਰ MP ਹੈ, ਅੱਛਾ, ਔਰ ਸੀਮਾ ਮਲਹੋਤਰਾ ਔਰ ਵੈਲਰੀ ਵਾਜ਼, ਇਹ ਵੀ ਮੇਰੇ ਖਿਆਲ ਸਾਊਥ ਏਸ਼ੀਆ ਦਾ ਕ੍ਰਿਸਚਨ ਹੈ, ਐਜ਼ ਵੈਲ ਐਜ਼ ਫਾਰਮਰ ਲੇਬਰ ਲੀਡਰ ਜੈਰਮਨੀ ਕਾਰਮਨ। ਔਰ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ ਵੀ ਇਹ ਜਿਹੜਾ ਜੋ ਕਰ ਰਹੇ ਨੇ ਉਹਨਾਂ ਨੇ, ਦਾ ਪੁਲਿਸ ਹੈਂਡਲਿੰਗ ਆਫ ਪ੍ਰੋਟੈਸਟ ਇਜ਼ ਅ ਮੈਟਰ ਫਾਰ ਗਵਰਨਮੈਂਟ ਆਫ ਇੰਡੀਆ ਦੇ ਸੇ ਹਕੂਮਤੀ ਸਾਈਡ ਹੈ। ਪਰ ਉਹਨਾਂ ਨੇ ਕਿਹਾ ਕਿ ਵੀ ਇਹ ਜੁਆਇੰਟ ਲੈਟਰ ਜਿਹੜਾ ਹੈ ਇਹ ਦੱਸਦਾ ਹੈ ਸਾਡਾ ਕਿ ਭਾਈ ਅਸੀਂ ਕੰਸਰਨਡ ਹੈ ਕਿ ਉੱਥੇ ਜੋ ਚੱਲ ਰਿਹਾ ਇਹ ਕ੍ਰਾਸ ਪਾਰਟੀ ਪਾਰਲੀਮੈਂਟੇਰੀਅਨ ਨੇ। ਇੰਡੀਆ ਹੈਜ਼ ਕਾਲਡ ਦਾ, ਇੰਡੀਆ ਨੇ ਤਾਂ ਇਹ 'ਤੇ ਰਿਐਕਟ ਕੀਤਾ ਵੀ ਪਹਿਲਾਂ ਹੀ ਇਲ ਇਨਫੋਰਮਡ ਹੈ, ਅਨਵਾਰੰਟਡ ਹੈ, ਲੇਕਿਨ ਉਹਨਾਂ ਨੇ ਫੋਰਨ ਸੈਕਟਰੀ ਨੂੰ ਕਿਹਾ ਕਿ ਵੀ ਇੰਟਰਵੀਨ ਕਰੋ, ਇਹ ਉੱਥੇ ਜ਼ੁਲਮ ਕਰ ਰਹੇ ਨੇ, ਉਹਨਾਂ ਨੂੰ ਨਹੀਂ ਕਰਨ ਦੇ ਰਹੇ। ਜਸਟਿਨ ਟਰੂਡੋ, ਹੁਣ ਪੋਲੀਟੀਕਲ ਪਾਵਰ ਦੀ ਮੈਂ ਗੱਲ ਕਰ ਰਿਹਾ, ਮਸਲ ਦੀ, ਡਾਇਸਪੋਰਾ ਦੀ। ਜਸਟਿਨ ਟਰੂਡੋ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮੈਸੇਜ ਦੇ ਵਿੱਚ ਐਪਰੀਸ਼ੀਏਟ ਕੀਤਾ ਜਿੱਥੇ ਸਿੱਖਾਂ ਦੀ ਕੰਟਰੀਬਿਊਸ਼ਨ ਕੈਨੇਡਾ ਨੂੰ, ਨਾਲ ਹੀ ਕਿਹਾ ਵੀ ਅਸੀਂ ਸਮਝਦੇ ਹਾਂ ਇਹਨਾਂ ਨੇ, ਇੰਡੀਆ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਦਿੱਲੀ 'ਚ ਸਮਨ ਕੀਤਾ, ਡਿਮਾਰਸ਼ੇ ਪ੍ਰੋਟੈਸਟ ਕੀਤਾ, ਤੁਸੀਂ ਇੰਟਰਵੀਨ ਕਰ ਰਹੇ ਹੋ। ਉਹਨਾਂ ਨੇ ਕਿਹਾ ਵੀ ਅਸੀਂ ਸਨੱਬ ਕਰ ਲਿਆ। ਜਿਵੇਂ ਜਸਟਿਨ ਟਰੂਡੋ ਨੇ ਦੂਸਰੀ ਵਾਰ ਫਿਰ ਕਿਹਾ ਜੋ ਮਰਜ਼ੀ ਅਸੀਂ ਰੱਖੇ ਹਾਂ ਹਿਊਮਨ ਰਾਈਟਸ ਤੇ, ਔਰ ਅਸੀਂ ਇਵੇਂ ਹੀ ਐਡਵੋਕੇਸੀ ਕਰਦੇ ਰਹਾਂਗੇ। ਹੁਣ ਕਰੋ, ਦੂਜੀ ਵਾਰੀ ਸਮਨ ਕਰੋ। ਕੈਨੇਡਾ ਨਾਲ ਪਹਿਲਾਂ ਹੀ ਕਿਹਾ ਸੀ ਕਿ ਜੀ ਇਹਦੇ ਕਨਸੀਕੁਐਂਸ ਮਾੜੇ ਹੋਣਗੇ, ਤੋੜੋ ਸੰਬੰਧ ਕੈਨੇਡਾ ਦੇ ਨਾਲ। ਔਰ ਇਸ ਸਾਰੇ ਚੋਂ ਜਿਹੜਾ ਅਸੀਂ ਦੇਖਦੇ ਹਾਂ ਕਿ ਵੀ ਈਵਨ ਕੈਨੇਡਾ ਦੇ ਜਿਹੜੇ ਨੇ ਪੰਜਾਬੀ MPs ਇਨ ਕੈਨੇਡਾ, UK ਕੰਡੈਮ US ਔਰ ਕੈਨੇਡੀਅਨ MPs ਦਾ ਵੀ ਜਿਹੜੇ ਪੰਜਾਬੀ MP ਨੇ ਉਹਨਾਂ ਦਾ ਜੇ ਅਸੀਂ ਜ਼ਿਕਰ ਨਾ ਕਰੀਏ ਤੇ ਫਿਰ ਇਹ ਠੀਕ ਨਹੀਂ ਹੋਏਗਾ। ਬਹੁਤ ਸਾਰੇ 13-14 ਨਾਂ ਨੇ ਕੈਨੇਡੀਅਨ ਜਿਹੜੇ ਨੇ, ਉਹਨਾਂ ਨੇ ਵੀ ਇਸ ਦੇ ਉੱਤੇ ਕੰਡੈਮ ਕੀਤਾ ਯੂਜ਼ ਆਫ ਫੋਰਸ ਨੂੰ। ਔਰ ਨਾਲ ਦੀ ਨਾਲ ਉਹਨਾਂ ਨੇ ਹੁਣ ਪੰਜਾਬ ਦੀ ਜੇ ਅਸੀਂ ਗੱਲ ਕਰੀਏ, ਭਾਰਤ ਵਿਚਲੇ 150 ਤੋਂ ਜ਼ਿਆਦਾ ਖਿਡਾਰੀਆਂ ਨੇ ਜਿਹੜੇ ਨੇ ਉਹ ਗਏ ਇਕੱਠੇ ਹੋ ਕੇ, ਅਰਜੁਨਾ ਅਵਾਰਡ, ਦਰੋਣਾਚਾਰੀਆ ਅਵਾਰਡ, ਉਹਨਾਂ ਨੂੰ ਉੱਥੇ ਵਰਡ ਨਹੀਂ ਦਿੱਤਾ ਪ੍ਰੈਜ਼ੀਡੈਂਟ, ਪਰ ਉਹਨਾਂ ਨੇ ਕਿਹਾ ਜੀ ਆ ਚੱਕੋ ਵਾਪਸ। ਔਰ ਈਵਨ ਇੱਕ ਹਰਿਆਣਵੀ ਜਿਹੜਾ ਹਾਈਐਸਟ ਮੈਡਲ 골ਡਨ ਬ੍ਰੌਂਜ਼ ਬਾਕਸਿੰਗ 'ਚ ਮਿਲਿਆ, ਵਿਜੇਂਦਰ ਸਿੰਘ ਜਾਟ ਹੈ ਹਰਿਆਣੇ ਦਾ, ਉਹ ਆਇਆ ਉੱਥੇ ਸਿੰਘੂ, ਉਹਨੇ ਕਿਹਾ ਜੀ ਜਿਵੇਂ ਉਹ ਹਰਿਆਣਵੀ ਲੈਂਗੁਏਜ ਉਹ ਬੋਲ ਰਿਹਾ है, मेरी ट्रेनिंग पंजाब में हुई, मैंने पंजाब का पानी पिया, अन्न खाया, मैं भी ये वापस कर रहा हूँ, मैं अपने भाइयों के साथ। ਹੁਣ ਇਹ ਜਿਹੜੇ ਜੈਸਚਰ ਨੇ, ਜਿਹੜੀ ਨੋਬਿਲਿਟੀ ਹੈ ਇਸ ਸਾਰੇ ਪ੍ਰੋਟੈਸਟ ਦੀ, ਜਿਸ ਅੰਦਾਜ਼ ਦੇ ਵਿੱਚ ਉਹਨੇ ਵੱਡੇ ਵੱਡੇ ਪਿਘਲਾ ਕੇ ਰੱਖ ਦਿੱਤੇ। ਸੋ ਮੈਂ ਸਮਝਦਾ ਵੀ ਇਹਦੇ 'ਚ ਹੁਣ ਜਿਹੜਾ ਬਹੁਤ ਸਾਰੇ ਲਿਟਰਰੀ ਫਿਗਰਸ, ਰਾਈਟਰ, ਪੋਇਟ, ਉਹ ਆਪਣੇ ਤਗਮੇ ਵਾਪਸ ਕਰ ਰਹੇ ਨੇ। ਕਿੰਨਿਆਂ ਦੇ ਨਾਂ ਲਈਏ, ਔਰ ਸੁਰਜੀਤ ਪਾਤਰ ਜਿਨ੍ਹਾਂ ਦੀ ਇਹ ਨਜ਼ਮ ਹਰ ਰੈਵੋਲੂਸ਼ਨ ਦੇ ਉੱਤੇ ਬੋਲਣ ਲਈ ਮਜਬੂਰ ਕਰਦੀ ਹੈ ਕਿ ਭਾਈ ਚੁੱਪ ਰਿਹਾ ਤਾਂ ਹਨੇਰਾ ਜਰੇਗਾ ਕਿਵੇਂ, ਸੱਚ ਕਿਹਾ ਤਾਂ ਨਾ, ਸੱਚ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਇਹ ਵੇੜਾ ਹੁਣ ਜ਼ਾਹਰ ਹੈ, ਇਹ ਜਿਵੇਂ ਕਵੀਆਂ ਦੇ ਦਰਬਾਰ ਹੁੰਦੇ ਸੀ, ਸ਼ਾਇਰਾਂ ਦੇ ਮੁਸ਼ਾਇਰੇ, ਔਰ ਜਿਸ ਜ਼ਮਾਨੇ 'ਚ ਰੌਸ਼ਨੀਆਂ ਨਹੀਂ ਸੀ ਸਾਹਮਣੇ, ਜਿਹਦੇ ਕਵੀ ਦੇ ਸ਼ਮਾਦਾਨ ਰੱਖ ਦਿੱਤਾ ਜਾਂਦਾ ਸੀ, ਉਹ ਆਪਣਾ ਕਲਾਮ ਕਹਿੰਦਾ ਸੀ। ਉਹਨਾਂ ਨੇ ਕਿਹਾ ਕਿ ਵੀ ਜੇ ਮੈਂ ਸੱਚ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਕਿ ਮੇਰਾ ਫਰਜ਼ ਹੈ। ਔਰ ਇਹ ਪੰਜਾਬੀ ਪੋਇਟ ਸੁਰਜੀਤ ਪਾਤਰ ਟੂ ਰਿਟਰਨ ਪਦਮ ਸ਼੍ਰੀ ਇਨ ਸੋਲੀਡੈਰਿਟੀ ਵਿਦ ਫਾਰਮਰਸ, ਔਰ ਬਹੁਤ ਸਾਰਿਆਂ ਦੀ ਲਿਸਟ ਹੈ, ਪਰ ਘੜੀ ਮੈਨੂੰ ਇਜਾਜ਼ਤ ਨਹੀਂ ਦਿੰਦੇ ਅੱਗੇ ਜਾਣ ਦੀ। ਹੋਰ ਤੇ ਹੋਰ ਆਸਟ੍ਰੇਲੀਆ ਦੀ ਕਮਿਊਨਿਸਟ ਪਾਰਟੀ ਵੀ ਬੋਲੀ ਹੈ ਸੋਲੀਡੈਰਿਟੀ ਵਿਦ ਐਜੀਟੇਟਿੰਗ ਫਾਰਮਰਸ, ਔਰ ਹੋਰ ਵੀ ਇੰਨੀਆਂ ਹੁਣ ਸਟੇਟਮੈਂਟਸ ਨੇ। ਕਲਾਕਾਰਾਂ 'ਚ ਵੀ ਚਲੋ ਪੰਜਾਬੀ ਸੀ, ਈਵਨ
ਪ੍ਰਿਯੰਕਾ ਚੋਪੜਾ, ਮੈਂ ਕਿਹਾ ਚਲੋ ਕਈ ਵਾਰੀ ਹੁੰਦਾ ਹੈ ਕਿ ਵੀ ਉਹ ਜਾਂਦੇ ਜਾਂਦੇ ਵੀ ਜਿਹੜੇ ਨੇ ਕੋਈ ਆਪਣੀ ਹਾਜ਼ਰੀ ਲਵਾ ਜਾਂਦੇ ਨੇ, ਕਿਉਂਕਿ ਅਜੇ ਵੱਡੇ ਖਾਨ ਬ੍ਰਦਰਸ ਔਰ ਦੂਸਰਿਆਂ ਦੀ ਆਵਾਜ਼ ਨਹੀਂ ਆਈ। ਲੇਕਿਨ ਚਲੋ ਪੰਜਾਬੀ ਵਾਲੀਆਂ ਤਾਂ ਪਹਿਲਾਂ ਬੋਲੀਆਂ ਹੀ ਨੇ, ਹਿਮਾਂਸ਼ੂ ਖੁਰਾਨਾ ਤੇ ਇੱਕ ਹੋਰ ਉਹਦਾ, ਇਹ ਵੀ ਪੰਜਾਬੀ ਹੈ ਪ੍ਰਿਯੰਕਾ ਚੋਪੜਾ, ਉਹਨੂੰ ਵੀ ਲੱਗਾ ਕਿ ਵੀ ਨਹੀਂ ਇਹ ਰੋਟੀ ਕੱਲਾ ਇਹ ਨਹੀਂ ਹੈ ਹੁਣ ਕਿ ਵੀ ਇਹ ਅੰਨਦਾਤਾ ਕਿਸਾਨ ਪ੍ਰਭਾਵਿਤ ਨੇ, ਉਹ ਕਿਸਾਨ ਨਾ ਰਿਹਾ ਤੁਹਾਡੇ ਰੋਟੀ ਕੌਣ ਆਏਗੀ। ਫਿਰ ਡਾਲਰ ਖਾਓ, ਅਬਾਨੀ ਅਡਾਨੀ ਦੇ ਵੀ ਮੂੰਹ 'ਚ, ਜਿਵੇਂ ਇੱਕ ਹਮਲਾਵਰ ਦਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਉਹਦੇ ਬਾਰੇ ਹੈ ਕਿ ਉਹਨੇ ਜਦੋਂ ਹਮਲਾ ਕੀਤਾ ਤੇ ਉਹ ਰਿਆਸਤ ਵਾਲਾ ਜਿਹੜਾ ਉਹਨੇ ਮੁਕਾਬਲਾ ਕੀ ਕਰਨਾ ਸੀ, ਉਹ ਲੋਕਾਂ ਦੇ ਉਹਨੂੰ ਲੁੱਟ ਲੱਟ ਕੇ ਹੀਰੇ ਹੀ ਬਣਾਈ ਜਾਂਦਾ ਸੀ, ਫੌਜ ਤਾਂ ਕੋਈ ਨਹੀਂ ਸੀ। ਉਹਨੇ ਜਦੋਂ ਹੋਇਆ ਉਹਨੇ ਕਿਹਾ ਵੀ ਇਹਨੂੰ ਮਾਰਨਾ ਨਹੀਂ ਤੇ ਮੂੰਹ 'ਚ ਹੀਰੇ ਤੁੰਨੋ, ਉਹ ਹੀਰੇ ਤੁੰਨ ਕੋਈ ਮਾਰ ਛੱਡਿਆ। ਮੈਂ ਕਿਹਾ ਹੁਣ ਕਿਸਾਨ ਜਿਹੜੇ ਨੇ ਉਹ ਕਹਿਣ ਵੀ ਅਸੀਂ ਉਗਾਣਾ ਨਹੀਂ ਕੋਈ ਆਪਣੇ ਖਾਣ ਲਈ, ਤੇ ਅਬਾਨੀ ਅੰਡਾਨੀ ਇਹ ਮੋਦੀ ਅਮਿਤ ਸ਼ਾਹ ਇਹ ਸਾਰੇ ਕਰਕੇ ਜਿਹੜੀ ਡਾਲਰ ਨੇ ਨਾ ਇਹ ਇਕੱਠੇ, ਹਾਂ ਇਹ ਤੁੰਨ ਕੇ ਇਹਨੂੰ ਕਹਿੰਦੇ ਸੀ ਮਾਰ ਨਹੀਂ ਰਹੇ, ਤੁਹਾਨੂੰ ਡਾਲਰ ਖਵਾ ਰਹੇ ਹਾਂ। ਯੈਸ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਅਪਡੇਟ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।